बिस्मिल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू किए जाने वाले ਤੁਹਾਡੇ अपने यूट्यूब चैनल मेला टीवी ਦੇ ਉੱਤੇ ਤੁਹਾਨੂੰ दिल ਦੀਆਂ ਡੁੰਗਿਆਈਆਂ ਤੋਂ सत बिस्मिल्ला ਤੇ जी आयां ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਸਾਹਿਬੋ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਸਾਡੇ ਪਾਕਿਸਤਾਨ ਦੇ ਵਿੱਚ ਅੱਜ ਇੰਗਲੈਂਡ ਤੋਂ ਇੱਕ ਸਾਡੇ ਬੜੇ ਹੀ ਪਿਆਰੇ ਮਿੱਤਰ, ਬੜੇ ਉਚੇਚੇ ਪ੍ਰਾਹੁਣੇ, ਸਾਡੇ ਪਰਮਾਨੈਂਟ ਵਿਊਅਰ ਡਾਕਟਰ ਸਰਦਾਰ ਜਸਵਿੰਦਰ ਸਿੰਘ ਹੋਰੀ ਤਸ਼ਰੀਫ ਲਿਆਏ ਨੇ। ਪਿਆਰਿਓ, ਡਾਕਟਰ ਜਸਵਿੰਦਰ ਸਿੰਘ ਕਾਰਡੀਓਲੋਜਿਸਟ ਨੇ ਔਰ ਸੁਪਰ ਸਪੈਸ਼ਲਿਟੀ ਉਹਨਾਂ ਦੀ ਇਹ ਵੇ ਵੀ ਉਹ ਦਿਲ ਦੀਆਂ ਧੜਕਣਾਂ ਦੇ ਡਾਕਟਰ ਨੇ। ਪਾਕਿਸਤਾਨ ਦੇ ਵਿੱਚ ਉਹ ਸਾਡੀ ਸਟੇਟ ਦੇ ਗੈਸਟ ਨੇ। ਸਾਡੀ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ, ਉਹਨਾਂ ਦੀ ਤਸ਼ਰੀਫ ਆਵਰੀ ਤੇ ਉਹਨਾਂ ਦਾ ਸਵਾਗਤ ਕੀਤਾ ਔਰ CM ਸਾਹਿਬਾ ਨੇ ਫਿਰ ਗੁਜਰਾਂਵਾਲਾ ਦੇ ਕਮਿਸ਼ਨਰ ਸਾਹਿਬ ਨੂੰ ਸੈयद ਨਵੀਦ ਹੈਦਰ ਸ਼ਿਰਾਜ਼ੀ ਸਾਹਿਬ ਨੂੰ ਇਹ ਹੁਕਮ ਦਿੱਤਾ ਭਈ ਇਹ ਸਾਡੇ ਉਚੇਚੇ ਪ੍ਰਾਹੁਣੇ ਆਏ ਨੇ ਤੇ ਇਹਨਾਂ ਨੇ ਗੁਜਰਾਂਵਾਲਾ ਦੇ ਵਿੱਚ ਏਮਨਾਬਾਦ ਦੇ ਵਿੱਚ ਜਿਹੜਾ ਵਾਕਿਆ ਗੁਰਦੁਆਰਾ ਰੋੜੀ ਸਾਹਿਬ ਹੈ ਉਹਦੇ ਦਰਸ਼ਨ ਕਰਨੇ ਨੇ ਤੇ ਇਹਨਾਂ ਨੂੰ ਪ੍ਰੋਟੋਕੋਲ ਦੇ ਨਾਲ ਜ਼ਰਾ ਵਿਜ਼ਿਟ ਕਰਵਾ ਦਿਓ। ਪਿਆਰਿਓ, ਸਰਦਾਰ ਜਸਵਿੰਦਰ ਸਿੰਘ ਜੀ ਸਾਡੇ ਵੀ ਬੜੇ ਹੀ ਮਾਨਯੋਗ ਵੀਰ ਤੇ ਪ੍ਰਾਹੁਣੇ ਸਨ। ਚੁਨਾਚਾ ਅਸੀਂ ਵੀ ਉਹਨਾਂ ਦੇ ਨਾਲ ਸੰਗਤ ਕੀਤੀ ਤੇ ਉਹਨਾਂ ਦੇ ਨਾਲ ਅਸੀਂ ਵੀ ਇੱਥੇ ਹਾਜ਼ਰੀ ਦਿੱਤੀ। ਤੁਸੀਂ ਵੇਖ ਰਹੇ ਹੋ ਮੇਰੇ ਪਿੱਛੇ ਗੁਰਦੁਆਰਾ ਰੋੜੀ ਸਾਹਿਬ, ਇਹਦਾ ਇਤਿਹਾਸ ਇਹ ਵੇ ਭਈ ਬਾਬਾ ਜੀ ਗੁਰੂ ਨਾਨਕ ਦੇਵ ਜਿਹੜੇ ਕਿ ਸਿੱਖ ਮਤ ਦੇ ਬਾਨੀ ਨੇ, ਉਹਨਾਂ ਇੱਥੇ ਇਬਾਦਤ ਕੀਤੀ ਸੀ ਰੋੜੀ ਦੇ ਉੱਤੇ ਬਹਿ ਕੇ। ਇਹ ਜਿਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਪਿਆਰਿਓ, ਇੱਥੇ ਰੋੜੇ ਪਏ ਹੁੰਦੇ ਸਨ ਤੇ ਬਾਬਾ ਜੀ ਰੋੜਿਆਂ ਦੇ ਉੱਤੇ ਬਹਿ ਕੇ ਅੱਲਾ ਸੱਚੇ ਸਾਹਿਬ ਦੀ ਇਬਾਦਤ ਕਰਿਆ ਕਰਦੇ ਸਨ। ਆਓ ਤੁਹਾਨੂੰ ਅੰਦਰ ਲੈ ਕੇ ਚੱਲੀਏ, ਤੁਹਾਨੂੰ ਆਪਣੇ ਉਚੇਚੇ ਪ੍ਰਾਹੁਣੇ ਸਰਦਾਰ ਡਾਕਟਰ ਜਸਵਿੰਦਰ ਸਿੰਘ ਹੋਰਾਂ ਦੇ ਨਾਲ ਮਿਲਵਾਈਏ, ਨਾਲੇ ਤੁਹਾਨੂੰ ਗੁਰਦੁਆਰਾ ਰੋੜੀ ਸਾਹਿਬ ਦੀ ਸੈਰ ਕਰਵਾਈਏ ਤੇ ਤੁਹਾਨੂੰ ਸਰਦਾਰ ਹੋਰਾਂ ਦੀਆਂ ਗੱਲਾਂ ਬਾਤਾਂ ਸੁਣਵਾਈਏ। ਆਓ ਸਾਡੇ ਨਾਲ। ਬਿਸਮਿल्लाहिर्रहमानिर्रहीम। ਲੋ ਜੀ ਪਿਆਰੇ ਵੇਖਣ ਵਾਲਿਓ, ਧੰਨ ਭਾਗ ਸਾਡੇ ਕਿ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਜਿਹੜੀ ਬੜੀ ਇੱਕ ਪਵਿੱਤਰ ਜਗ੍ਹਾ ਹੈ, ਪਵਿੱਤਰ ਅਸਥਾਨ ਹੈ ਗੁਰਦੁਆਰਾ ਰੋੜੀ ਸਾਹਿਬ, ਜਿੱਥੇ ਕਿ ਬਾਬਾ ਜੀ ਗੁਰੂ ਨਾਨਕ ਦੇਵ ਜੀ ਨੇ ਬੜੀ ਇੱਥੇ ਆ ਕੇ ਉਹਨਾਂ ਕਿਰਪਾ ਵੀ ਕੀਤੀ ਇਸ ਇਲਾਕੇ ਦੇ ਉੱਤੇ ਔਰ ਇੱਥੇ ਉਹਨਾਂ ਰਿਆਜ਼ਤ ਕੀਤੀ, ਇਬਾਦਤ ਕੀਤੀ ਸੱਚੇ ਸਾਹਿਬ ਦੀ। ਇਸ ਜਗ੍ਹਾ ਦੇ ਦਰਸ਼ਨ ਕਰਨ ਦੇ ਵਾਸਤੇ ਸਾਡੇ ਇੱਕ ਬੜੇ ਹੀ ਮਾਣਯੋਗ ਉਚੇਚੇ ਪ੍ਰਾਹੁਣੇ ਡਾਕਟਰ ਜਸਵਿੰਦਰ ਸਿੰਘ ਜੀ ਤਸ਼ਰੀਫ ਲਿਆਏ ਨੇ ਔਰ ਸਾਡੇ ਇਲਾਕੇ ਦੇ ਇਸ ਸਦਰ, ਜਿਹੜਾ ਗੁਜਰਾਂਵਾਲਾ ਸਦਰ ਦਾ ਇਲਾਕਾ ਹੈ, ਇਹਦੇ ਤਹਿਸੀਲਦਾਰ ਸਾਹਿਬ ਚੌਧਰੀ ਇਮਤਿਆਜ਼ ਸਾਈ ਸਾਹਿਬ ਨਾਲ ਪ੍ਰੋਟੋਕੋਲ ਆਫੀਸਰ ਨੇ, ਕਮਿਸ਼ਨਰ ਸਾਹਿਬ ਗੁਜਰਾਂਵਾਲਾ ਦੇ ਇਹ ਉਚੇਚੇ ਪ੍ਰਾਹੁਣੇ ਸਨ। ਨਾਲ ਸਾਡੇ PIC ਲਾਹੌਰ ਪੰਜਾਬ ਇੰਸਟੀਚਿਊਟ ਆਫ ਕਾਰਡੀਓਲੋਜੀ ਤੋਂ ਵੀ ਇੱਕ ਬੜੇ ਵੱਡੇ ਡਾਕਟਰ ਸਾਹਿਬ, ਪ੍ਰੋਫੈਸਰ ਡਾਕਟਰ ਸਾਹਿਬ ਤਸ਼ਰੀਫ ਲਿਆਏ ਨੇ। ਆਓ ਤੁਹਾਨੂੰ ਆਪਣੇ ਇਸ ਉਚੇਚੇ ਪ੍ਰਾਹੁਣੇ ਦੇ ਨਾਲ ਮਿਲਵਾਈਏ ਤੇ ਨਾਲੇ ਸਰਦਾਰ ਹੋਰਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੁਹਾਨੂੰ ਸੁਣਵਾਈਏ। ਸਰਦਾਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜ਼ਰਾ ਤੁਸੀਂ ਨਾ ਆਪਣੇ ਮੂੰਹੋਂ ਜ਼ਰਾ ਸਾਡੇ ਪਿਆਰੇ ਵੇਖਣ ਵਾਲਿਆਂ ਨੂੰ
ਆਪਣਾ ਤਾਰਫ ਕਰਾਓ। ਸਾਨੂੰ ਪਤਾ ਹੈ ਕਿ ਤੁਹਾਡੀ ਕੋਈ ਸੁਪਰ ਸਪੈਸ਼ਲਿਟੀ ਹੈ। ਹਾਂਜੀ ਕਾਰਡੀਓਲੋਜੀ ਦੇ ਹਵਾਲੇ ਨਾਲ ਤੁਸੀਂ ਸੁਣਿਆ ਪੂਰੀ ਦੁਨੀਆ 'ਚ ਇਕੱਲੇ ਹੀ ਡਾਕਟਰ ਹੋ ਜਿਨ੍ਹਾਂ ਨੂੰ ਦਿਲ ਦੀਆਂ ਧੜਕਣਾਂ ਦਾ ਡਾਕਟਰ ਆਖਿਆ ਜਾਂਦਾ ਹੈ। ਹਾਂਜੀ ਤੇ ਬੜਾ ਮਾਣ ਹੈ ਜਨਾਬ, ਏਡੇ ਲਾਇਕ ਬੰਦਿਆਂ ਦੇ ਕੋਲ ਅਸੀਂ ਅੱਜ ਖਲੋਤੇ ਹਾਂ। ਸਾਡੇ ਡਾਕਟਰ ਸਾਹਿਬ ਵੀ ਨੇ, ਤੁਸੀਂ ਵੀ ਹੋ। ਤੇ ਜ਼ਰਾ ਤੁਸੀਂ ਸਾਡੇ ਜਿਹੜੇ ਵੇਖਣ ਵਾਲੇ ਨੇ ਦਰਸ਼ਕ, ਉਹਨਾਂ ਨੂੰ ਜ਼ਰਾ ਆਪਣਾ ਤਾਰਫ ਜਨਾਬ ਕਰਾਓ। ਪਹਿਲਾਂ ਤਾਂ ਸਾਨੂੰ ਬੜੀ ਖੁਸ਼ੀ ਹੈ ਤੁਹਾਡੇ ਨਾਲ ਸਾਥ ਤੁਹਾਡੀ ਮਿਹਰਬਾਨੀ ਜੀ, ਕਿਰਪਾ ਜੀ। ਇੱਥੇ ਅਸੀਂ ਪਹਿਲਾਂ 2002 ਚ ਆਏ ਸੀ। ਅੱਛਾ ਜੀ। ਉਸ ਟਾਈਮ ਤੇ ਮੇਰਾ ਸਾਥ ਇੱਥੇ ਹੁੰਦਾ ਸੀਗਾ ਜਨਰਲ ਇਮਰਾਨ ਮਜੀਦ ਜੀ। ਉਹ ਮੇਰੇ ਸਾਥ ਲੰਡਨ में ਨਾਲ ਕੰਮ ਕੀਤਾ ਸੀਗਾ। ਅੱਛਾ ਤਾਂ ਉਹਨੇ ਆਹ ਜਿਹੜੀ ਪੈਲਪੀਟੇਸ਼ਨ ਜੋ ਧੜਕਣ ਕੀ ਇਲਾਜ ਪਹਿਲਾਂ ਉਹਨੇ ਉਸੇ ਸ਼ੁਰੂ ਕੀਤਾ ਸੀਗਾ AFIC। ਅੱਛਾ ਅੱਛਾ ਅੱਛਾ। ਤਾਂ ਜਦ ਉਹ ਪਹਿਲੇ ਆਪਣੇ ਕੇਸਿਸ ਕਰਨ ਲੱਗਾ, ਕਿਉਂਕਿ ਉਹਨੇ ਲੰਡਨ ਛੱਡ ਕੇ ਆਇਆ 5 ਸਾਲ ਪਹਿਲੇ ਸੀਗਾ, ਜੀ। ਤਾਂ ਉਹਨੇ ਜਦੋਂ ਸ਼ੁਰੂ ਕੀਤਾ ਕੰਮ 5 ਸਾਲ ਉਹਨੇ ਕੀਤਾ ਨਹੀਂ ਉਹ ਕੰਮ, ਤਾਂ ਜੀ। ਉਹਨੇ ਮੈਨੂੰ ਸੱਦਿਆ ਵੀ ਤੁਸੀਂ ਮੇਰੇ ਨਾਲ ਸਾਥ ਦਿਓ ਜਿਹੜੇ ਪਹਿਲੇ ਕੇਸਿਸ ਕਰਦੇ ਜੀ ਜੀ ਸੋ ਉਸ ਟਾਈਮ ਤੇ ਮੈਂ ਪਹਿਲੀ ਵਾਰੀ ਪਾਕਿਸਤਾਨ ਆਇਆ ਸੀਗਾ। ਜੀ। ਤਾਂ ਅਸੀਂ ਇਹ ਜੋ ਸਪੈਸ਼ਲਿਟੀ ਹੈ ਉਹਨੂੰ ਸੈਟਅਪ ਕੀਤੀ ਸੀਗੀ ਇੱਥੇ ਵਾਹ, ਪਾਕਿਸਤਾਨ ਦੇ ਵਾਹ। ਵਿੱਚ। ਤਾਂ ਹੁਣ ਜੇ ਤੁਸੀਂ ਦੇਖੋ ਪਿਛਲੇ 20 ਸਾਲ ਦੇ ਵਿੱਚ ਇਹ ਸਪੈਸ਼ਲਿਟੀ ऐसी डेवलप हो गई है कि ਹੁਣ 7-8 बड़े सेंटर हैं जिसमें ये 2 धड़कन का इलाज होता है। एंड नॉट ओनली पे सिर्फ धड़कन का इलाज नहीं होता, पे जो प्रॉब्लम्स होती है पे हार्ट स्लो जाता है उसके लिए पेसमेकर इम्प्लांट करना पड़ता है और डिफिब्रिलेटर इम्प्लांट करना है, वो भी स्पेशलिटी इसमें अंदर ही है। ਅੱਛਾ, ਇਸमें ਹੀ ਆਤੀ ਹੈ। ਹਾਂ, ਹੁਣ ਜਿਵੇਂ ਅਸੀਂ ਆਖਦੇ ਹਾਂ ਜੀ ਫਲਾਣੇ ਦੇ ਦਿਲ ਦੀ ਧੜਕਨ ਸਲੋ ਸੀ ਤੇ ਉਹਨੂੰ ਬੈਟਰੀ ਲੱਗ ਗਈ। हाँ जी यही अच्छा। काम है, यही साडा काम है। ਵਾਹ ਵਾਹ ਉਹ ਸਾਨੂੰ ਹਰ ਇੱਕ ਦਿਨ ਇਹੀ ਕਰਨਾ ਪੈਂਦਾ। ਵਾਹ ਸੋ ਵਾਹ। ਜਿਹੜੀ ਬੈਟਰੀ ਲਾਉਣੀ ਹੈ ਇਹ ਇਸ ਦੇ ਵਿੱਚ ਤੁਹਾਡਾ ਜਿਹੜਾ ਐਡਵਾਂਟੇਜ ਆ ਵੀ ਉਹ ਚੀਜ਼ ਹੈ ਤੁਹਾਨੂੰ ਮੋਰ ਲਾਈਫ ਈਅਰਸ ਦਿੰਦੀ ਹੈ ਹਾਂ। ਆਲਮੋਸਟ ਐਨੀ ਅਦਰ ਟ੍ਰੀਟਮੈਂਟ ਵਾਹ ਵਾਹ। ਹੈ। ਉਹਦੀ ਤੁਹਾਡੀ ਕੁਆਲਿਟੀ ਆਫ ਲਾਈਫ ਇੰਪਰੂਵ ਕਰਦੀ ਹੈ, ਨਾਟ ਓਨਲੀ ਕੁਆਲਿਟੀ ਆਫ ਲਾਈਫ ਇੰਪਰੂਵ ਕਰਦੀ ਹੈ ਪਰ ਤੁਹਾਡੀ ਕੁਆਂਟੀਟੀ ਆਫ ਲਾਈਫ ਇੰਪਰੂਵ ਕਰਦੀ ਹੈ। ਵਾਹ 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 ਵਾਹ। ਸੋ ਇਹ ਬੜਾ ਜ਼ਰੂਰੀ ਇਲਾਜ ਹੈ। ਇਨਫੈਕਟ ਜਦੋਂ ਮੈਂ ਪਹਿਲੀ ਵਾਰੀ ਆਇਆ ਸੀਗਾ ਇੱਥੇ, ਮੈਂ ਪਹਿਲਾਂ ਕਰਾਚੀ ਗਿਆ ਸੀਗਾ ਜੀ। ਉਸ ਟਾਈਮ ਤੇ ਮੈਂ NICVD ਜਾ ਕੇ ਮੈਂ ਉਸ ਮੇਰੇ ਕੋਲੀਗਸ ਨੂੰ ਸਾਥ ਦਿੱਤਾ। ਉਸ ਟਾਈਮ ਤੇ ਅਸੀਂ ਸੈਕੰਡ ਡਿਫਿਬ੍ਰਿਲੇਟਰ ਇਨ ਪਾਕਿਸਤਾਨ ਇੰਪਲਾਂਟ ਕੀਤਾ ਸੀ। ਵਾਹ 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 ਵਾਹ। ਇਹਦਾ ਮਤਲਬ ਹੈ ਜੀ ਤੁਹਾਡੀ ਬੜੀ ਕਿਰਪਾ ਹੈ ਸਾਡੇ ਪਾਕਿਸਤਾਨ ਤੇ। ਨਹੀਂ। ਤੇ ਹੁਣ ਵੀ ਤੁਸੀਂ ਆਏ ਹੋ ਤੇ ਸਾਡੀਆਂ ਮੋਹਤਰਮਾ ਵਜ਼ੀਰ ਆਲਾ ਸਾਹਿਬਾ ਪੰਜਾਬ ਜਿਹੜੀਆਂ ਨੇ ਮਰੀਮ ਨਵਾਜ਼ ਸ਼ਰੀਫ ਸਾਹਿਬਾ, ਉਹਨਾਂ ਤੁਹਾਡਾ ਤਰਲਾ ਬੇਨਤੀ ਕੀਤੀ ਨਹੀਂ ਵੀ ਹੁਣ ਪਾਕਿਸਤਾਨ ਨੂੰ ਹੋਰ ਕੁਝ ਦਿਓ? ਨਹੀਂ ਤੁਹਾਡੀ ਪਹਿਲਾਂ ਕਿਰਪਾ ਹੈ, ਤੁਸੀਂ ਸਾਨੂੰ ਸੱਦ ਲਿਆ ਵੀ ਅਸੀਂ ਇਹ ਚੀਜ਼ਾਂ ਕਰ ਸਕਦੇ ਹਾਂ। ਨਹੀਂ ਜੀ, ਅਸੀਂ ਤੇ ਜਨਾਬ ਨੈਣ ਵਿਛਾਵਣ ਹਾਰ, ਅਸੀਂ ਤੇ ਖਲੋਤੇ ਰਹਿੰਦੇ ਆ ਸਾਡੇ ਸਰਦਾਰ ਭਰਾ ਆਉਣ, ਹਾਂਜੀ, ਕਿਉਂਕਿ ਤੁਹਾਡੀਆਂ ਸਾਰੀਆਂ ਪਵਿੱਤਰ ਅਸਥਾਨਾਂ ਇੱਥੇ ਨੇ ਇੱਥੇ ਹੀ ਆ। ਸਾਡੇ ਪਾਕਿਸਤਾਨ ਜੀ, ਵਿੱਚ। ਜੀ, ਤੇ ਜੀ। ਤੁਸੀਂ ਜਦੋਂ ਆਉਂਦੇ ਹੋ ਜੰਮ ਹਾਂਜੀ। ਆਓ, ਅਸੀਂ ਤੇ ਜਨਾਬ ਰਾਵਾਂ ਵੇਨੇ ਆ। ਨਹੀਂ ਇਹ ਉਧਰ ਇੰਡੀਅਨ ਗਵਰਨਮੈਂਟ ਵੱਲੋਂ ਹੀ ਕਿਸੇ ਵੇਲੇ ਕੋਈ ਛੋਟੀ ਮੋਟੀ ਕੋਈ ਅਬਸਟਰਕਸ਼ਨ ਕੋਈ ਔਕੜ ਲੱਗ ਜਾਂਦੀ ਹੈ। ਹਾਂਜੀ, ਹਾਂਜੀ। ਔਰ ਇਧਰੋਂ ਪਾਕਿਸਤਾਨ ਦੇ ਲੋਕ, ਤੁਸੀਂ ਹੁਣ ਐਤਕੀ ਆਏ ਹੋ ਹਾਂਜੀ ਤੇ ਤੁਸੀਂ ਦੱਸੋਗੇ ਤੁਹਾਡਾ ਸਵਾਗਤ ਕਿਸ ਤਰ੍ਹਾਂ ਕੀਤਾ ਲੋਕਾਂ? ਬੜਾ ਅੱਛਾ ਕੀਤਾ ਹਾਂ। ਤੁਸੀਂ, ਬੜਾ ਮਾਣ ਸਾਡਾ ਕਰਦੇ ਆ, ਸਾਡੀ ਜੀ। ਦੇਖਭਾਲ ਬੜੀ ਅੱਛੀ ਕਰਦੇ ਆ। ਜੀ ਜੀ। ਤਾਂ ਅਸੀਂ ਆ ਕੇ ਤੁਸੀਂ ਜਿਸ ਤਰ੍ਹਾਂ ਕਹਿੰਦੇ ਆ ਬੜੇ ਸਥਾਨ ਤੋਂ ਸਿਖਾਉਂਦੇ ਅਸੀਂ ਪਾਕਿਸਤਾਨ ਦੇ ਵਿੱਚ ਆ। ਜੀ ਇਸ ਤਰ੍ਹਾਂ। ਸਰ ਸਾਨੂੰ ਤੁਹਾਡੀ ਬੜੀ ਕਿਰਪਾ ਹੈ ਕਿ ਤੁਸੀਂ ਉਹਨਾਂ ਨੂੰ ਅਜੇ ਰੱਖਿਆ ਹੈ ਕਾਇਮ। ਨਹੀਂ ਜੀ, ਸਾਡੀ ਤੁਸੀਂ ਗਵਰਨਮੈਂਟ ਉਹਨੂੰ- ਮਾਸ਼ਾਅੱਲਾ ਬੜਾ ਜ਼ਬਰਦਸਤ ਮੇਨਟੇਨੈਂਸ ਕਰਕੇ ਰੱਖਦੀ ਹੈ। ਜੀ। ਤਮਾਮ ਜਿੰਨੇ ਹੁਣ ਤੁਸੀਂ ਗਏ ਹੋ ਨਨਕਾਣਾ ਸਾਹਿਬ, ਹਾਂਜੀ ਉੱਥੇ ਦੇਖੋ ਨਾ ਗੁਰਦੇਵ ਜੀ ਦੀ ਜਿਹੜੀ ਜਮਨ ਭੋਇਮ ਹੈ, ਉੱਥੇ 7-7 10-10 ਮੰਜ਼ਲਾ ਰੈਜ਼ੀਡੈਂਸ਼ੀਅਲ ਫਲੈਟਸ ਬਣਾਏ ਗਏ ਨੇ। ਜੀ। ਹਕੂਮਤ ਸਾਡੀ ਜਿਹੜੀ ਮੌਜੂਦਾ ਹਕੂਮਤ ਹੈ, ਉੱਥੇ ਜਨਾਬ ਸਾਡੇ ਸਿੱਖ ਭਰਾ ਆਉਂਦੇ ਨੇ ਹਾਂਜੀ ਜ਼ਿਆਰਤਾਂ ਕਰਨ ਦੇ ਵਾਸਤੇ, ਦਰਸ਼ਕ ਉਹ ਉੱਥੇ ਰਹਿ ਸਕਦੇ ਨੇ, ਉੱਥੇ ਆਰਾਮ ਨਾਲ ਸਕੂਨ ਨਾਲ 2 ਦਿਨ 4 ਦਿਨ ਰਹਿਣ। ਜੀ। ਉਸ ਤੋਂ ਇਲਾਵਾ ਜਨਾਬ ਲੰਗਰ ਸੋਹਣਾ ਮਿਲਦਾ ਹੈ ਖਾਣ ਨੂੰ, ਹਰ ਸ਼ੈ ਤੁਸੀਂ ਜੋ ਉੱਥੇ ਚਾਹੋ ਖਾਣ ਪੀਣ ਨੂੰ ਵੀ ਮਿਲਦੀ ਜੀ ਜੀ ਤੇ ਪਾਕਿਸਤਾਨ ਗਵਰਨਮੈਂਟ ਆਪਣੇ ਵੱਲੋਂ ਤੇ ਬੜਾ ਧਿਆਨ ਕਰਦੀ ਹੈ। ਹਾਂਜੀ ਤੇ ਬਾਕੀ ਇਹ ਵੇ ਜੀ ਕਿ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਭਰਾ ਹੁੰਦੇ ਨੇ ਦਰਸ਼ਕ, ਬਸ ਉਹ ਕਿਸੇ ਵੇਲੇ ਦੁੱਖ ਇਸ ਗੱਲ ਦਾ ਜ਼ਰੂਰ ਹੁੰਦਾ ਕਿ ਇੰਡੀਅਨ ਗਵਰਨਮੈਂਟ ਨੂੰ ਇੰਜ ਨਹੀਂ ਕਰਨਾ ਚਾਹੀਦਾ। ਵੇਖੋ ਨਾ ਹੁਣ ਕਰਤਾਰਪੁਰ ਸਾਹਿਬ ਸਾਡੇ ਵੀਰ ਨਹੀਂ ਆ ਰਹੇ ਅੱਜ ਕੱਲ੍ਹ, ਹਾਂਜੀ ਤੇ ਉਹਨਾਂ ਦਾ ਫਿਰ ਦਿਲ ਦੁਖਦਾ ਹੀ ਹੋਣਾ ਸਰ, ਜੀ। ਨਹੀਂ ਤੇ ਉਹ ਆਉਂਦੇ ਸਨ ਤੇ ਚਲੋ ਦਰਸ਼ਨ ਕਰ ਜਾਂਦੇ ਹਨ। ਜੀ, ਹਾਂ ਜੀ, ਹਾਂ।
ਨਹੀਂ ਜੇ ਥੋੜਾ ਜਿਹਾ ਜਿਹੜੀ ਥੋੜੀ ਹੌਸਟਿਲਿਟੀ ਆ ਹਾਂ। ਕੰਮ ਹੋ ਜਾਵੇ ਹਾਂ। ਤਾਂ ਖੁੱਲੇ ਦਰਸ਼ਨ ਹੋ ਜਾਣ ਹਾਂਜੀ। ਤਾਂ ਬੜਾ ਅੱਛਾ ਹੋਏਗਾ। ਬੜਾ ਅੱਛਾ ਜੀ, ਬੜਾ ਅੱਛਾ। ਤੇ ਇਹ ਦੱਸੋ ਸਰਦਾਰ ਜੀ, ਤੁਸੀਂ ਇਸ ਆਪਣੇ ਟੂਰ ਦੇ ਵਿੱਚ ਜੀ। ਕਿਹੜੀ ਕਿਹੜੀ ਜਗ੍ਹਾ ਤੇ ਗਏ ਹੋ? ਜੀ ਪਹਿਲਾਂ ਤਾਂ ਮੈਂ ਲਾਹੌਰ ਗਿਆ ਜੀ। ਹਾਂ। ਲਾਹੌਰ ਤੇ ਅਸੀਂ ਥੋੜ੍ਹੇ ਜਿਹੇ ਕੇਸਿਸ ਕੀਤੇ ਆ PIC ਵਿੱਚ। ਹਾਂ। ਤਾਂ ਹੁਣ ਮੈਂ ਇੱਥੇ ਰੋੜੀ ਸਾਹਿਬ ਆਇਆ ਹਾਂ। ਰੋੜੀ ਸਾਹਿਬ ਮੈਂ ਜਾ ਕੇ ਪਿੰਡ ਦੇ ਵਿੱਚ ਭਾਈ ਲਾਲੋ ਦੀ ਖੂਹੀ ਦਾ ਗੁਰਦੁਆਰਾ ਦੇਖਣਾ। ਵਾਹ। ਤਾਂ ਉਸ ਤੋਂ ਬਾਅਦ ਚੱਕੀ ਸਾਹਿਬ ਦੇਖਣਾ ਹੈ। ਵਾਹ। ਫਿਰ ਉਸ ਤੋਂ ਬਾਅਦ ਮੈਂ ਰਾਵਲਪਿੰਡੀ ਜਾਣਾ। ਰਾਵਲਪਿੰਡੀ ਉਧਰ ਮੀਟਿੰਗ ਹੈ। ਫਿਰ ਉਸ ਤੋਂ ਬਾਅਦ ਮੈਂ ਪੰਜਾ ਸਾਹਿਬ ਜਾਣਾ। ਪੰਜਾ ਸਾਹਿਬ ਸਰਬਦਾਲ ਜ਼ਰੂਰ ਜਾਵਿਆ ਜੀ, ਜੀ, ਹੈ ਜੀ। ਤੇ ਕਰਤਾਰਪੁਰ ਸਾਹਿਬ ਨਹੀਂ ਗਏ? ਕਰਤਾਰਪੁਰ ਸਾਹਿਬ ਮੈਨੂੰ ਇਸ ਟਾਈਮ ਨਹੀਂ ਚਾਂਸ ਮਿਲਿਆ। ਅੱਛਾ। ਫਿਰ ਮੈਨੂੰ ਹੁਣ ਅੱਗੇ ਆਉਣਾ ਪੈਣਾ। ਫਿਰ ਮੈਂ ਅੱਗੇ ਆ ਕੇ ਜਾ ਕੇ ਉੱਥੇ ਜਾਏਗਾ। ਹਾਂਜੀ। ਤੇ ਜਨਮ ਸਥਾਨ ਵੀ ਨਹੀਂ ਗਏ? ਜਦ ਮੈਂ ਇਸ ਵਾਰ ਨਹੀਂ ਗਿਆ। ਅੱਛਾ। ਮੈਂ ਪਹਿਲੇ ਅੱਗੇ ਗਿਆ ਹੈ। ਅੱਗੇ ਉੱਥੇ ਵੀ ਉਹਨਾਂ ਨੇ ਬੜਾ ਅੱਛਾ ਕੰਮ ਕੀਤਾ ਹੈ, ਕਿਉਂਕਿ ਜਦੋਂ ਪਹਿਲੀ ਵਾਰੀ ਗਏ ਸੀਗੇ ਉੱਥੇ ਤਾਂ ਜਿਹੜੀ ਸੜਕ ਹੁੰਦੀ ਜੀ। ਸੀਗੀ, ਸੜਕ ਤੋਂ ਗੁਰਦੁਆਰੇ ਤੱਕ ਉਜਾੜ ਪਈ ਹੁੰਦੀ ਸੀ। ਇਸ ਤਰ੍ਹਾਂ ਹੀ ਹੈ ਜੀ। ਤਾਂ ਹੁਣ ਉਹਨਾਂ ਨੇ ਦੀਵਾਰ ਪਾ ਦਿੱਤੀ ਆ। ਹੁਣ ਉਹ ਤੇ ਜੀ ਉਜਾੜ ਮੈਟਲ ਨੂੰ ਰੋਡ ਬਣਾਇਆ ਹੈ, ਹਾਂ, ਬੜਾ ਉਹਨਾਂ ਨੇ ਸੋਹਣਾ। ਬਾਗ ਬਹੁਤ ਸੋਹਣਾ ਬਣਾ ਦਿੱਤਾ ਆ। ਜੀ, ਜੀ। ਤਾਂ ਬੜਾ ਅੱਛਾ ਕੰਮ ਕੀਤਾ ਪਾਕਿਸਤਾਨ ਗਵਰਨਮੈਂਟ ਨੇ। ਤੇ ਸਰਦਾਰ ਜੀ, ਤੁਹਾਡੀ ਬੜੀ ਕਿਰਪਾ, ਤੁਸੀਂ ਆਏ ਹੋ ਤੇ ਲਾਹੌਰ ਤੁਸੀਂ ਪੰਜਾਬ ਇੰਸਟੀਚਿਊਟ ਆਫ ਕਾਰਡੀਓਲੋਜੀ ਦੇ ਵਿੱਚ ਸਾਡੇ ਕੁਝ ਪਾਕਿਸਤਾਨੀ ਮਰੀਜ਼ਾਂ ਦਾ ਜਿਹੜਾ ਇਲਾਜ ਵੀ ਕੀਤਾ ਹੈ ਜੀ। ਤੇ ਉਹਨਾਂ ਨੂੰ ਬੈਟਰੀਆਂ ਵਗੈਰਾ ਸਾਰੀਆਂ ਲਾਈਆਂ ਨੇ। ਤੇ ਇਹ ਕਿੰਨੇ ਕੇਸ ਕੀਤੇ ਜੀ? ਅਸੀਂ ਕੱਲ ਅਸੀਂ 2 ਕੇਸਿਸ ਕੀਤੇ ਸੀ। ਜੀ, ਜੀ। ਤਾਂ ਉਹ ਤੋਂ ਦਿਨ ਪਹਿਲਾਂ 2 ਕੇਸਿਸ ਉਸ ਟਾਈਮ ਤੇ ਕੀਤੇ ਆ। ਪਰ ਕਿਉਂਕਿ ਜੋ ਵੀ केस इधर लाइन अप होते हैं ना, वो कॉम्प्लेक्स केसेस होते हैं। सो अदा दिन ਮਤਲਬ ਉਹ ਬੜਾ ਟਾਈਮ ਲੱਗਦਾ ਨੇ, ਟਾਈਮ ਉਹ ਲੱਗਦਾ ਹੈ। ਛੇਤੀ ਨਹੀਂ ਤਾਂ ਹੁੰਦਾ। ਤੁਸੀਂ 1 ਜਾਂ 2 ਕੇਸਿਸ ਦਿਨ ਦੇ ਵਿੱਚ ਕਰ ਸਕਦੇ ਹੋ। ਵਾਹ ਵਾਹ। ਤਾਂ ਫਿਰ ਸਾਨੂੰ 11 ਵਜੇ ਇੱਕ ਦਿਨ ਦਾ ਇੱਕ ਰਾਤ ਤੱਕ 11 ਵਜੇ ਤੱਕ ਲੱਗੇ ਰਹੇ ਆ। ਹਾਂ। ਸੋ ਟਾਈਮ ਉਤਨਾ ਹੀ ਕੇਸਿਸ ਹੁੰਦੇ ਆ ਉਸ ਟਾਈਮ ਦੇ। ਫਿਰ ਵੀ ਬੜਾ ਜਨਾਬ ਤੁਹਾਡਾ ਬੜਾ ਧੰਨਵਾਦ ਹੈ। ਵੇਖੋ ਜੀ, ਨਾਲੇ ਹੱਜ ਸਾਡੇ ਪੰਜਾਬੀ ਚ ਆਖਦੇ ਨੇ ਮਾਂ ਬੋਲੀ ਚ, ਬਈ ਨਾਲੇ ਹੱਜ ਤੇ ਨਾਲੇ ਵੰਜ। ਤੁਸੀਂ ਆਏ ਹੋ, ਨਾਲੇ ਤੁਸੀਂ ਦੇਖੇ ਨੇ ਸਾਰੇ ਗੁਰਸਥਾਨ, ਹਾਂਜੀ, ਨਾਲੇ ਤੁਸੀਂ ਨੇਕੀਆਂ ਉਹ ਖੱਟੀਆਂ, ਤੇ ਦੂਜਾ ਤੁਸੀਂ ਸਾਡੇ ਪਾਕਿਸਤਾਨੀ ਜਿਹੜੇ ਦਿਲ ਦੇ ਮਰੀਜ਼ ਸਨ ਉਹਨਾਂ ਦਾ ਇਲਾਜ ਕਰਕੇ ਤੇ ਉਹ ਤੁਸੀਂ ਵਾਧੇ ਦੀਆਂ ਨੇਕੀਆਂ ਵੱਖਰੀਆਂ ਖੱਟੀਆਂ। ਹਾਂਜੀ, ਬਸ ਅਸੀਂ ਇਹੀ ਕਰਦੇ ਵੀ ਪਾਕਿਸਤਾਨ ਦੇ ਦਿਲਾਂ ਦੀ ਬੜੇ ਕਰਦੇ ਆ ਵੀ ਸਾਨੂੰ ਬੜੀ ਖੁਸ਼ੀ ਨਾਲ ਮਿਲਣ। ਸਰਦਾਰ ਜੀ, ਤੁਸੀਂ ਦਿਲਾਂ ਦੇ ਧੜਕਣ ਦੇ ਤੁਸੀਂ ਡਾਕਟਰ ਹੋ, ਤੇ ਸਾਡੇ ਦਿਲ ਦੀਆਂ ਧੜਕਣਾਂ ਤੁਹਾਡੇ ਨਾਲ ਧੜਕਦੀਆਂ ਨੇ। ਬਹੁਤ ਇਹ ਵੀ ਤਾਂ ਦੇਖੋ ਨਾ ਜੀ, ਸਾਡੇ ਤੁਸੀਂ ਭਰਾ ਹੋ, ਬੋਲੀ ਇੱਕ, ਸਾਡਾ ਕਲਚਰ ਇੱਕ, ਸਾਡਾ ਰਹਿਣਾ ਸਹਿਣਾ, ਸ਼ਾਦੀਆਂ ਵਿਆਹ, ਹਰ ਸ਼ੈ ਇੱਕ। ਹਾਂਜੀ। ਤੇ ਮੁਸਲਮਾਨਾਂ ਦੇ ਤੇ ਉਂਝ ਵੀ ਸਰਦਾਰ ਭਰਾ ਨੇੜੇ ਪੈਂਦੇ ਨੇ ਨਾ ਜੀ। ਉਹ ਇਸ ਵਜ੍ਹਾ ਤੋਂ ਕਿ ਜੀ ਤੁਸੀਂ ਵੀ ਇੱਕ ਰੱਬ ਨੂੰ ਮੰਨਦੇ ਹੋ, ਅਸੀਂ ਵੀ ਇੱਕ ਨੂੰ ਮੰਨਦੇ ਹਾਂ, ਤੇ ਇਹ ਵੀ ਇੱਕ ਸਾਡਾ ਸੰਬੰਧ ਹੈ, ਇਹ ਵੀ ਇੱਕ ਰਿਸ਼ਤਾ ਹੈ ਜੀ। ਹਾਂਜੀ। ਤੇ ਸਰਦਾਰ ਜੀ, ਹੁਣ ਇਹ ਦੱਸੋ ਜਨਾਬ ਅਖੀਰ ਤੇ ਕਿ ਅਗਲਾ ਫੇਰਾ ਕਦੋਂ ਆਉਣਾ ਜੇ? ਤੇ ਫਿਰ ਤੁਹਾਡਾ ਜਨਾਬ, ਤੁਹਾਨੂੰ ਫਿਰ ਪੂਰਾ ਅਸੀਂ ਫਰਾਣਾ, ਪੂਰੇ ਜਿੰਨੇ ਗੁਰਸਥਾਨ ਨੇ ਸਾਰਿਆਂ ਦੇ ਤੁਹਾਡੇ ਨਾਲ ਰਵਾਂਗੇ, ਔਰ ਜਿੱਥੇ ਜਿੱਥੇ ਤੁਸੀਂ ਜਾਓਗੇ ਉੱਥੋਂ ਦੀ ਵੀਡੀਓ ਬਣਾ ਕੇ ਫਿਰ ਅਸੀਂ ਚੜਾਵਾਂਗੇ ਕਿ ਲਓ ਜੀ, ਅੱਜ ਸਾਡੇ ਸਰਦਾਰ ਹੋਰੀ ਫਲਾਣੇ ਗੁਰਦੁਆਰੇ ਤੇ ਆਏ ਨੇ ਜੀ। ਉਹ ਤਾਂ ਹੁਣ ਤੁਹਾਡੇ ਹੱਥ ਆ, ਜਦੋਂ ਤੁਸੀਂ ਸਾਨੂੰ ਸੱਦਾ ਪਾਇਆ ਅਸੀਂ ਇੱਥੇ ਆ ਜਾਣਾ ਜੀ। ਤੁਸੀਂ ਜਮ ਆਓ, ਜਦੋਂ ਮਰਜ਼ੀ ਆਓ ਜੀ, ਅਸੀਂ ਤੇ ਡਰਾਵਾ ਪੈ ਵੇਡੇ ਆ। ਜਦੋਂ ਸਾਨੂੰ ਸੱਦਾ ਪਾਇਆ ਅਸੀਂ ਇੱਥੇ ਪਹੁੰਚਣਾ। ਬਿਸਮਿਲ੍ਲਾ। ਤੇ ਸਰਦਾਰ ਜੀ, ਹੁਣ ਅਖੀਰ ਤੇ ਨਾ ਤੁਹਾਡੀ ਮਿਹਰਬਾਨੀ, ਕੋਈ ਪਾਕਿਸਤਾਨ ਦੇ ਜਿਹੜੇ ਸਾਡੇ ਆਵਾਮ ਨੇ, ਜਿਹੜੇ ਤੁਹਾਨੂੰ ਪੈ ਵੇਖਦੇ ਨੇ ਇਸ ਵੇਲੇ ਟੀਵੀ ਦੇ ਸਾਡੇ ਦਰਸ਼ਕ, ਕੋਈ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ, ਕੋਈ ਦਿਲ ਦੀਆਂ ਇਮਰਾਜ਼ ਦੇ ਹਵਾਲੇ ਨਾਲ, ਜਿਹੜੇ ਕੋਈ ਮਰੀਜ਼ ਨੇ ਦਿਲ ਦੇ, ਇਹ ਉਹਨਾਂ ਨੂੰ ਥੋੜਾ ਜਿਹਾ ਇਹ ਵੀ ਦੱਸੋ ਨਾ ਜੀ ਕਿ ਦਿਲ ਦੀ ਅਕਸਰ ਲੋਕੀ ਆਖਦੇ ਨੇ ਮੇਰਾ ਦਿਲ ਬੜੀ ਤੇਜ਼ ਧੜਕਦਾ, ਜਾਂ ਕਈ ਆਂਦੇ ਨੇ ਕਿ ਧੜਕਨ ਮੇਰੀ ਸਲੋ ਹੋ ਗਈ, ਤੇ ਇਹਦੀ ਵਜ੍ਹਾ ਕੀ ਹੁੰਦੀ ਹੈ ਸਰ? ਇਹ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ, ਜਿਹੜਾ ਕੰਡਕਸ਼ਨ ਸਿਸਟਮ ਹੈ ਹਾਰਟ ਦਾ, ਉਹਦੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ। ਜੇ ਤੁਸੀਂ ਸਪੈਸ਼ਲਿਸਟ ਨੂੰ ਇੱਥੇ ਦਿਖਾਓ, ਹੁਣ ਉਸ ਦੇ ਬੜੇ ਅੱਛੇ ਇਲਾਜ ਹੈ। ਵਾਹ। ਕਿਉਂਕਿ ਜਿਹੜੀ ਵੀ ਚੀਜ਼ ਹੈ ਨਾ ਇੱਥੇ ਬਹੁਤ ਡਿਵੈਲਪ ਹੋ ਗਈ ਹੈ, ਪਿਛਲੇ 10-20 ਸਾਲ ਦੇ ਵਿੱਚ ਬਹੁਤ ਅੱਛੀ ਡਿਵੈਲਪ ਹੋ ਗਈ ਹੈ। ਤਾਂ बड़े अच्छे स्पेशलिस्ट है पाकिस्तान दे विच जो उसको ठीक कर सकते हैं, उसको क्योर कर सकते हैं, ਜਿਹੜੀ ਚੀਜ਼ ਪਹਿਲੇ ਨਾ ਸੀ। ਜੀ ਜੀ। ਸੋ ਮੈਂ ਉਹਨਾਂ ਨੂੰ ਅਰਜ਼ ਕਰਦਾ ਵੀ ਤੁਸੀਂ ਸਪੈਸ਼ਲਿਸਟ ਦੇਖੋ, ਜਿਹੜਾ ਸਪੈਸ਼ਲਿਸਟ ਇਲੈਕਟ੍ਰੋਫਿਜ਼ੀਓਲੋਜਿਸਟ ਹੁੰਦਾ ਹੈ। ਤਾਂ
फ्री ਸਾਰੇ ਬੜੇ ਸ਼ਹਿਰਾਂ 'ਚ ਹੁਣ ਹੈਗੇ ਹਾਂ ਤਾਂ ਉਹਨਾਂ ਨੂੰ ਤੁਸੀਂ ਜਾ ਕੇ ਦੇਖੋ, ਉਹ ਤੁਹਾਡੀ ਜਿਹੜੀ ਹੈ ਪ੍ਰੋਬਲਮ ਉਹ ਹੱਲ ਕਰ ਸਕਦੇ। ਹਰ ਤਾਂ ਉਹ ਪ੍ਰੋਪਰ ਤੁਹਾਡਾ ਫਿਰ ਟ੍ਰੀਟਮੈਂਟ ਹਾਂਜੀ, ਕਰਨਗੇ, ਇਲਾਜ ਹਾਂਜੀ, ਕਰਨਗੇ। ਹਾਂਜੀ ਤੇ ਇਹਦੇ ਵਾਸਤੇ ਕੋਈ ਪਰਹੇਜ਼ ਦੱਸ ਛੱਡੋ। ਪ੍ਰੇਜ਼ ਤਾਂ ਤੁਸੀਂ ਸਾਰਾ ਕੁਝ ਨਾ ਕਰੋ। ਨਹੀਂ ਸਰਦਾਰ ਜੀ, ਇਹ ਸਾਡੇ ਤੁਹਾਨੂੰ ਦਿਲ ਪਤਾ ਦੇ ਹੀ ਆ। ਡਾਕਟਰ ਜਿਹੜੇ ਨੇ ਹਾਂਜੀ। ਇਹ ਬਹੁਤ ਆਂਦੇ ਨੇ ਜੀ ਘਿਓ ਨਾ ਦੇਸੀ ਹਾਂਜੀ, ਖਾਓ ਜੀ, ਹਾਂਜੀ। ਚਿਕਨਾਈ ਨਾ ਲਵੋ। ਹਾਂ। ਹੁਣ ਡਾਕਟਰਸ ਕਹਿ ਰਹੇ ਨੇ ਕਿ ਖਾਓ ਹੀ ਦੇਸੀ ਘਿਓ। ਪਰ ਪ੍ਰੋਬਲਮ ਇਹ ਹੈ ਨਾ ਵੀ ਸਾਡੇ ਜਿਹੜੇ ਪੰਜਾਬੀ ਆ, ਤੁਹਾਨੂੰ ਪਤਾ ਹੀ ਆ ਜੀ। ਉਹ ਘਿਓ ਦੁੱਧ ਤੇ ਜ਼ੋਰ ਜ਼ਿਆਦਾ ਰੱਖਦੇ ਆ। ਹਾਂ ਤਾਂ ਥੋੜਾ ਬਹੁਤਾ ਤਾਂ ਤੁਸੀਂ ਖਾਣਾ ਤਾਂ ਠੀਕ ਹੈ, ਹਾਂ। ਪਰ ਉਹਨਾਂ ਨੇ ਏਦਾਂ ਕਰਨਾ ਵੀ ਉਹ ਤੇ ਇੰਨਾ ਖਾਣਾ ਹੈ ਵੀ ਇੱਥੋਂ ਉਹਨਾਂ ਨੂੰ ਨੁਕਸਾਨ ਪਹੁੰਚਾ ਦਿੰਦਾ। ਵਾਹ ਵਾਹ। ਸੋ ਥੋੜਾ ਜਿਹਾ ਇੱਥੇ ਤੁਸੀਂ ਪਰਹੇਜ਼ ਕਰ ਲਓ, ਤਾਂ ਜਿੰਨਾ ਖਾਣਾ ਤੁਸੀਂ ਖਾ ਲਓ, ਪਰ ਪਰਹੇਜ਼ ਕਰ ਲਓ ਤਾਂ ਤੁਸੀਂ ਆਪੇ ਠੀਕ ਰਹੇਗੇ। ਹਾਂ ਜੀ, ਹਾਂ ਜੀ। ਲਓ ਜੀ ਪਿਆਰਿਓ, ਤੁਸੀਂ ਸਾਡੇ ਵੀਰ, ਸਾਡੇ ਬੜੇ ਹੀ ਪਿਆਰੇ ਉਚੇਚੇ ਪ੍ਰਾਹੁਣੇ ਡਾਕਟਰ ਜਸਵਿੰਦਰ ਸਿੰਘ ਜੀ ਦੀਆਂ ਗੱਲਾਂ ਬਾਤਾਂ ਸੁਣੀਆਂ। ਡਾਕਟਰ ਸਾਹਿਬ ਨੇ ਆਪਣਾ ਤਾਰਫ ਵੀ ਕਰਵਾਇਆ। ਮੈਂ ਫੇਰ ਤੁਹਾਨੂੰ ਦੱਸਦਾ ਚੱਲਾਂ, ਡਾਕਟਰ ਸਾਹਿਬ ਸਾਡੇ ਬਰਰੇ ਸਗੀਰ ਦਾ, ਸਾਡੇ ਪੰਜਾਬ ਦਾ ਮਾਣ ਨੇ। ਇਹ ਉਹ ਅਜ਼ੀਮ ਲੋਕ ਨੇ ਜਿਹੜੇ ਸਾਡੇ ਪੰਜਾਬ ਵਿੱਚੋਂ ਉੱਠ ਕੇ ਗਏ ਔਰ ਇਸ ਵੇਲੇ ਯੂਕੇ ਦੇ ਵਿੱਚ ਸਭ ਤੋਂ ਵੱਡੇ ਕਾਰਡੀਓਲੋਜਿਸਟ, ਜਿਹੜੇ ਵੱਡੇ ਡਾਕਟਰਸ ਨੇ ਦਿਲ ਦੇ, ਉਹਨਾਂ ਦੇ ਵਿੱਚ ਸਾਡੇ ਡਾਕਟਰ ਸਾਹਿਬ ਦਾ ਸ਼ੁਮਾਰ ਹੁੰਦਾ ਔਰ ਸਰਜਨ ਨੇ। ਉਹਨਾਂ ਬੜੀਆਂ ਪਿਆਰੀਆਂ ਗੱਲਾਂ ਸੁਣਾਈਆਂ ਸਾਨੂੰ, ਇਲਾਜ ਦੱਸੇ, ਪਰਹੇਜ਼ਾਂ ਦਸੀਆਂ। ਔਰ ਪਿਆਰਿਓ, ਇਹਦੇ ਨਾਲ ਨਾਲ ਉਹਨਾਂ ਆਪਣੇ ਸਫ਼ਰ ਬਾਰੇ ਬੜੀਆਂ ਸੋਹਣੀਆਂ ਗੱਲਾਂ ਦਸੀਆਂ, ਬੜੀਆਂ ਖੁਸ਼ਗਵਾਰ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ